मियाँ साहब क्रिकेट की गल करते हैं, बड़ी भैड़ी हो रही है इंडिया ने नाल 4-0 तो शिकस्त देती, मतलब कभी उन्होंने सोचा भी नहीं सीगा। पहले आयरलैंड ने उन्होंने 1 साइडेड सीरीज हराई तो हुण फिर इंग्लैंड ने धो के इन्होंने मारिया। इन्होंने दसता है कि IPL की पिचा नहीं है, 60 मीटर ਦੀਆਂ पिचा नहीं है, इंग्लैंड ਦੀਆਂ पिचा है। ਅਸੀਂ ਸਟੈਟਸ ਬਾਰੇ ਦੱਸੀਏ तो 258 ਦਾ ਟਾਰਗੇਟ ਦਿੱਤਾ ਹੈ। ਖਾਸ ਤੌਰ ਤੇ ਜੋਸ ਬਟਲਰ ਕਿਸੇ ਤਾਰਫ ਤੇ ਮੁਹਤਾਜ ਨਹੀਂ ਨੇ, ਉਹਨਾਂ ਨੇ 204 ਦੀ ਸਟ੍ਰਾਈਕ ਰੇਟ ਨਾਲ ਖੇਡਿਆ ਤੇ 8 ਜ਼ਬਰਦਸਤ ਛੱਕੇ ਮਾਰੇ। ਆਪਣੀ ਪੁਰਾਣੀ ਜਿਹੜੀ ਫਾਰਮ ਸੀ ਨਾ ਉਹਨਾਂ ਦੀ ਨਜ਼ਰ ਆ ਰਹੀ ਹੈ। ਫਿਰ ਇੰਗਲੈਂਡ ਜਿਹੜੀ ਇੰਡੀਆ ਦੀ ਟੀਮ ਹੈ ਉਹ 204 ਰਨ ਬਣਾ ਕੇ ਹੀ ਆਊਟ ਹੋ ਗਈ। ਸਿਰਫ ਤਿਲਕ ਵਰਮਾ ਦੀ ਹਾਫ ਸੈਂਚਰੀ ਆਈ ਹੈ, ਬਾਕੀ ਪੂਰੀ ਟੀਮ ਫਲॉप ਰਹੀ ਹੈ। ਤੇ ਮੀਆਂ ਸਾਹਿਬ ਇਹ ਤੇ ਬੜੇ ਬਿਹਤਰ ਅੰਦਾਜ਼ ਨਾਲ ਐਕਸਪੋਜ਼ ਹੋ ਗਈ ਇੰਡੀਆ ਦੀ ਟੀਮ। ਤੁਸੀਂ ਇਹ ਦੇਖੋ ਕਿ ਅਗਰ ਅਸੀਂ 2024 ਤੋਂ ਥੋੜਾ ਜਿਹਾ ਸਫ਼ਰ ਸ਼ੁਰੂ ਕਰੀਏ ਨਾ, 2024 2020 ਵਰਲਡ ਕੱਪ ਜਿੱਤਿਆ, ਕੋਈ ਮੈਚ ਟੀਮ ਨਹੀਂ ਹਾਰੀ। ICC ਚੈਂਪੀਅਨ ਟਰਾਫੀ ਹੋਈ, ਉਹਦੇ ਵਿੱਚ ਕੋਈ ਯਾਨੀ ਕਿ ਉਹ ਵੀ ਜਿੱਤ ਲਈ ਚੈਂਪੀਅਨ ਟਰਾਫੀ, ਔਰ ਇੱਕ ਵੀ ਮੈਚ ਇੰਡੀਆ ਨੇ ਨਹੀਂ ਹਾਰਿਆ। 2026 ਦਾ ਵਰਲਡ ਕੱਪ ਦੇਖ ਲਓ, ਉਹਦੇ ਵਿੱਚ ਸਿਰਫ ਇੱਕ ਮੈਚ ਠੀਕ ਹੈ ਹਾਰੀ ਔਰ ਚੈਂਪੀਅਨ ਹੋਈ। ਤੇ ਮੈਂ ਔਰ ਇਹਦੇ ਬਾਅਦ ਜਿਹੜਾ ਗਾ ਨਾ ਕੋਈ ਹੋਮ ਐਂਡ ਅਵੇ ਸੀਰੀਜ਼ ਹੋਵੇ, ICC ਚੈਂਪੀਅਨ ਟਰਾਫੀ ਹੋਵੇ ਜਾਂ ICC ਦੇ ਦੂਸਰੇ ਇਵੈਂਟ ਹੋਣ, ਸਾਫ਼ ਨਜ਼ਰ ਆ ਰਿਹਾ ਸੀ ਕਿ ਇੰਡੀਆ ਦੀ ਟੀਮ ਜਿਹੜਾ ਗਾ ਨਾ ਇਹਨੂੰ ਫੜਿਆ ਨਹੀਂ ਜਾ ਸਕਦਾ। ਔਰ ਜਿਹੜੇ ਕ੍ਰਿਕਟ ਮੁਬਸਰੀਨ ਇਹ ਕਹਿੰਦੇ ਹੈਗੇ ਸੀ, ਵੱਡੇ ਜਿਹੜੇ ਸਾਬਕ ਟੈਸਟ ਕ੍ਰਿਕਟਰ ਹੈਗੇ ਸੀ, ਗੋਰੇ ਇਹ ਕਹਿੰਦੇ ਹੈਗੇ ਸੀ ਅਗਰ ਵਰਲਡ ਕੱਪ ਦੇ ਵਿੱਚ ਇੰਡੀਆ ਨੂੰ 2 ਟੀਮਾਂ ਬਣਾਉਣ ਦਾ ਚਾਂਸ ਮਿਲ ਜੇ, ਮੌਕਾ ਮਿਲ ਜੇ ਤੇ ਉਹ ਜਿਹੜੀ ਗਏ ਨੇ ਨਾ ਫਾਈਨਲ ਖੇਲਣ ਵਾਲੀਆਂ ਦੋਨੋਂ ਟੀਮਾਂ ਇੰਡੀਆ ਦੀਆਂ ਹੋਣਗੀਆਂ। ਏਡੀ ਵੱਡੀ ਟੀਮ ਹੈਗੀ ਸੀ। ਲੇਕਿਨ ਮੇਰਾ ਖਿਆਲ ਹੈ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਕ੍ਰਿਕਟ ਟੀਮ ਦਾ ਬੇੜਾ ਗਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਸੇ ਹੀ ਤਰ੍ਹਾਂ ਜਿਹੜਾ ਸਾਡਾ ਹਮਸਾਇਆ ਮੁਲਕ ਹੈ ਜਿਹਨੂੰ ਅਸੀਂ ਬਲੂ ਸ਼ਰਟ ਵੀ ਕਹਿੰਦੇ ਹੈਗੇ ਆ, ਉਹ ਉਸੇ ਹੀ ਟਰੈਕ ਤੇ ਚੱਲਣਾ ਸ਼ੁਰੂ ਉੱਥੇ ਵੀ ਇਲਜ਼ਾਮ ਲੱਗ ਰਿਹਾ ਕਿ ਗੌਤਮ ਗੰਭੀਰ ਤੇ ਆਗਰਕਰ ਡਿਕਟੇਟਰ ਬਣ ਗਏ, ਆਪਣੀ ਮਨਮਾਨੀਆਂ ਕਰ ਰਹੇ ਨੇ। ਕਦੀ ਬੁਮਰਾਹ ਨੂੰ ਬਾਹਰ ਕੀਤਾ ਹੈ ਤੇ ਨਾਲ ਅਸੀਂ ਹਾਰਦਿਕ ਪਾਂਡਿਆ ਦੀ ਗੱਲ ਕਰੀਏ, ਬੜੇ ਮਾਇਰਨਾਜ਼ ਉਹਨਾਂ ਦੇ ਆਲਰਾਊਂਡਰ ਨੇ। ਤੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ सूर्या कुमार यादव ਨੂੰ ਹਟਾਣਾ ਵੀ ਗਲਤ ਫੈਸਲਾ ਸੀਗਾ। ਇੱਕ ਉਹ ਕਪਤਾਨ ਜਿਹਨੇ ਤੁਹਾਨੂੰ ਏਸ਼ੀਆ ਕੱਪ ਜਿਤਵਾਇਆ, T20 ਵਰਲਡ ਕੱਪ ਜਿਤਵਾਈ ਹੈ, ਸਿਰਫ 2-3 ਮੈਚਾਂ ਵਿੱਚ ਪਰਫਾਰਮੈਂਸ ਨਹੀਂ ਆਈ ਤਾਂ ਉਹਨੂੰ ਚੱਕ ਕੇ ਬਾਹਰ ਸੁੱਟਿਆ। ਇਹ ਵਜ੍ਹਾ ਵੀ ਹੋ ਸਕਦੀ ਹੈ ਮੀਆਂ ਸਾਹਿਬ। ਅੱਜ ਬਿਲਕੁਲ ਮੇਰਾ ਖਿਆਲ ਹੈ ਕਿ ਬਹੁਤ ਜ਼ਿਆਦਾ ਜਿਹੜੀ ਵੱਡੀ ਵਜੂਹਾਤ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਵਜ੍ਹਾ ਹੈਗੀ ਹੈ, ਉਹਨਾਂ ਦੇ ਗੌਤਮ ਗੰਭੀਰ ਹੈਗੇ ਨੇ। ਗੰਭੀਰ ਦਾ ਮਤਲਬ ਸਮਝਦੇ ਜੇ? ਨਹੀਂ, ਉਹਨਾਂ ਨੇ ਗੰਭੀਰ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਹੈਗੀ ਇਹਨਾਂ ਨੇ ਸੂਰਤ-ਹਾਲ ਨੂੰ ਬੜਾ ਹੀ ਪੇਚੀਦਾ ਬਣਾ ਦੇਣਾ। ਠੀਕ ਹੈ, ਉਹ ਆਪਣੇ ਨਾਮ ਦੀ ਤਰ੍ਹਾਂ ਉਹਨਾਂ ਨੇ ਜਿਹੜੇ ਇੰਡੀਅਨ ਟੀਮ ਹੈਗੀ ਨਾ ਉਹਨੂੰ ਵੀ ਬੜਾ ਪੇਚੀਦਾ ਬਣਾ ਦਿੱਤਾ ਹੈ ਸਿਲੈਕਸ਼ਨ ਦੇ ਮਾਮਲਾਤ ਦੇ ਵਿੱਚ। ਔਰ ਉਹਦੇ ਬਾਅਦ ਜਿਹੜੇ ਹੈਗੇ ਨੇ ਨਾ ਬੈਟਿੰਗ ਆਰਡਰ ਜਿਹੜਾ ਹੈਗਾ ਨਾ ਚੇਂਜ ਕੀਤਾ ਗਿਆ, ਖਿਲਾੜੀਆਂ ਨੂੰ ਬਾਰ-ਬਾਰ ਡਿਸਟਰਬ ਕੀਤਾ ਗਿਆ। ਹਾਲਾਂਕਿ ਇੰਡੀਆ ਦੇ ਬਾਰੇ ਜਿਹੜੇ ਗਏ ਨਾ ਮਸ਼ਹੂਰ ਹੈਗਾ ਸੀ ਕਿ ਅਗਰ ਇੱਕ ਖਿਲਾੜੀ ਦਾ ਬੈਟ ਪੈਚ ਚੱਲ ਰਿਹਾ ਹੈਗਾ ਤੇ ਇਹ ਜਿਹੜੇ ਗਏ ਨੇ ਇਹਨਾਂ ਦੀ ਟੀਮ ਮੈਨੇਜਮੈਂਟ ਉਹਨਾਂ ਦੇ ਨਾਲ ਖੜੀ ਹੋ ਜਾਂਦੀ ਸੀ। ਲੇਕਿਨ ਇਸ ਵਕਤ ਇਹਨਾਂ ਨੇ ਕਿਸੇ ਨੂੰ ਠਹਿਰਨ ਨਹੀਂ ਦਿੱਤਾ ਹੈਗਾ। ਵੱਡੇ ਜਿਹੜੇ ਸੰਜੂ ਸੈਮਸਨ ਦੇਖ ਲਓ ਜਿਹੜੇ ਗਏ ਨੇ ਨਾ, ਤੁਸੀਂ ਉਹਨਾਂ ਨੂੰ ਜਿਹੜਾ ਡਿਸਟਰਬ ਕੀਤਾ ਹੈਗਾ ਹੈ। ਔਰ ਜਿੱਥੇ ਸੂਰਿਆਵੰਸ਼ੀ ਹਾਲਾਂਕਿ ਉਸ ਵਕਤ ਕਿਹਾ ਜਾ ਰਿਹਾ ਸੀ ਕਿ ਮੁਸਤਕਬਲ ਦਾ ਸਟਾਰ ਪਲੇਅਰ ਹੋਏਗਾ, ਹਾਂ ਜੀ 16 ਸਾਲ ਦਾ ਬੱਚਾ, ਔਰ ਲੇਕਿਨ ਉਹ ਵੀ ਬੁਰੀ ਤਰ੍ਹਾਂ ਐਕਸਪੋਜ਼ ਹੋ ਗਿਆ। ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਜੀ, ਇੰਡੀਆ ਦੀ ਕ੍ਰਿਕਟ ਦੀ ਤਬਾਹੀ ਦੇ ਜਿਹੜੇ 2 ਵੱਡੇ ਜਿਹੜੇ ਜ਼ਿੰਮੇਦਾਰ ਹੈਗੇ ਨੇ, ਇੱਕ ਤਾਂ ਉਹਨਾਂ ਦਾ ਕੋਚ ਹੈਗਾ ਗੌਤਮ ਔਰ ਦੂਸਰਾ IPL ਹੈਗਾ। ਠੀਕ ਹੈ, ਤੁਸੀਂ ਸਮਝਦੇ ਸੀ ਕਿ IPL ਕਰਵਾ ਕੇ ਛੋਟੀ ਬਾਉਂਡਰੀ ਬਣਾ ਕੇ ਫਲੈਟ ਪਿੱਚਾ ਬਣਾ ਕੇ ਔਰ ਉਹਦੇ ਵਿੱਚ ਜੇ 250 ਸਕੋਰ ਕਰਨਾ ਤੇ ਇੰਝ ਹੀ ਹੈਗਾ ਕਿ ਜਿਵੇਂ ਕੋਈ ਮਸਲਾ ਹੀ ਕੋਈ ਨਹੀਂ ਹੈਗਾ। ਔਰ ਲੇਕਿਨ ਜਿਹੜਾ ਤੁਹਾਨੂੰ ਕਮ ਸੇ ਕਮ ਇਹ ਦੇਖਣਾ ਚਾਹੀਦਾ ਸੀ ਕਿ ਇਹ ਜਿਹੜਾ ਹੈਗਾ ਨਾ IPL ਦੇ ਗਰਾਊਂਡ ਨਹੀਂ ਹੈਗੇ, ਤੁਸੀਂ ਇੰਗਲੈਂਡ ਜਾ ਰਹੇ ਜੇ, ਉੱਥੇ ਜਿਹੜਾ ਹੈਗਾ ਨਾ 150 ਦੀ ਸਪੀਡ ਤੇ ਜਿਹੜੀ ਗਈ ਨਾ, ਠੀਕ ਹੈ, ਬੋਲਿੰਗ ਹੋਏਗੀ, ਸੀਮ ਵੀ ਹੋਏਗੀ, ਇਨ ਸਵਿੰਗ ਹੋਏਗੀ, ਆਊਟ ਸਵਿੰਗ ਹੋਏਗੀ। ਔਰ ਜਿਹੜਾ ਹੈਗਾ ਨਾ ਉਹਦੇ ਵਿੱਚ ਮੇਰਾ ਖਿਆਲ ਹੈ ਕਿ ਸੂਰਿਆਵੰਸ਼ੀ ਜਿਹੜੇ ਗਏ ਨੇ ਨਾ ਬੁਰੀ ਤਰ੍ਹਾਂ ਐਕਸਪੋਜ਼ ਹੋਏ ਨੇ। ਹਾਲਾਂਕਿ ਉਹਨਾਂ ਨੇ ਸਟਾਰਟ ਬਹੁਤ ਅੱਛਾ ਲਿਆ ਸੀ, ਲੇਕਿਨ ਅੱਗੇ ਜਾ ਕੇ ਉਹ ਫੜੇ ਜਾਂਦੇ ਰਹੇ ਗਏ ਨੇ। ਤੇ ਉਹਦੇ ਬਾਅਦ ਜਿਹੜਾ ਬੈਟਿੰਗ ਆਰਡਰ ਦੇ ਵੀ ਉਹਨਾਂ ਨੇ ਬਾਰ-ਬਾਰ ਡਿਸਟਰਬ ਕੀਤਾ ਹੈਗਾ, ਉਹਦੀ ਵੀ ਵਜ੍ਹਾ ਹੋਈ ਹੈ। ਤੀਸਰੀ ਇੱਕ ਹੋਰ ਵਜ੍ਹਾ ਹੈਗੀ ਹੈ, ਕਿਉਂਕਿ ਇਹ ਜਿਹੜੇ ਗਏ ਨੇ ਨਾ ਆਪਣਾ ਇੰਡੀਅਨ ਜਿਹੜੇ ਕਪਤਾਨ ਹੈਗੇ ਨੇ, ਨਵੇਂ ਕਪਤਾਨ ਜੀ, ਅੱਛਾ ਸ਼ਰਿਆਸ ਜਿਹੜੇ ਗਏ ਨੇ, ਇਹ ਆਪਣਾ ਇੰਡੀਆ ਦੀ ਤਾਰੀਖ ਦੇ ਨਾਕਾਮ ਤਰੀਨ ਜਿਹੜੇ ਗਏ ਨੇ ਨਾ ਕਪਤਾਨ ਸਾਬਤ ਹੋਏ ਨੇ। ਬਈ ਇਹਨਾਂ ਨੇ ਅਗਰ ਇਹਨਾਂ ਦੀ ਆਪਣੀ ਪਰਫਾਰਮੈਂਸ ਹੋਏਗੀ, ਮੈਂ ਹਮੇਸ਼ਾ ਕਹਿੰਦਾ ਕਪਤਾਨ ਦੀ ਅਗਰ ਅੱਛੀ ਪਰਫਾਰਮੈਂਸ ਹੋਏਗੀ ਤੇ ਜਿਹੜੇ ਗਏ ਨੇ ਨਾ ਮੁੰਡੇ ਵੀ ਅੱਛੇ ਖੇਲਣਗੇ। ਉਹਨਾਂ ਦੀ ਆਪਣੀ ਪਰਫਾਰਮੈਂਸ ਇਸ ਲੈਵਲ ਦੀ ਨਹੀਂ ਸੀ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਭਈ ਕਪਤਾਨ ਤੋਂ ਹਟਾਉਣ ਦੀ ਲੋੜ ਹੀ ਕੀ ਹੈਗੀ ਸੀ। ਅਗਰ ਇੱਕ ਖਿਡਾਰੀ ਸਾਲ ਬਾਹਰ ਬੈਠਾ ਰਿਹਾ, ਅਚਾਨਕ ਉਹਦਾ ਨਾਂ ਆ ਗਿਆ ਤੇ ਇਹ ਵਾਕਈ ਹੈਰਾਨਕੁਨ ਹੈ ਜੀ। ਹੁਣ ਵੇਖਦੇ ਮੈਨੂੰ ਤਾਂ ਲੱਗਦਾ ਹੈ ਕਿ ਜਿਹੜਾ ਅਰੂਜ ਸੀਗਾ ਨਾ ਉਹਨੂੰ ਟੱਚ ਕਰਤਾ ਇੰਡੀਆ ਨੇ, ਤੁਹਾਨੂੰ ਸਵਾਲ ਸ਼ੁਰੂ ਹੋ ਗਿਆ। ਕਿਉਂਕਿ ਹੁਣ IPL ਵੇਖ ਕੇ ਇੰਝ ਲੱਗਦਾ ਜਿਵੇਂ ਸਾਡੇ ਪਿੰਡਾਂ ਦਿਹਾਤਾਂ ਵਿੱਚ ਮੀਆਂ ਸਾਹਿਬ ਉਹ ਨਹੀਂ ਹੁੰਦਾ ਕਿ ਰਮਜ਼ਾਨ ਟੂਰਨਾਮੈਂਟ ਚੱਲਦੇ ਪਏ, ਲੰਬੇ ਛੱਕੇ ਉਹਦਾ ਅਸੀਂ ਵੀ ਮਾਰ ਲੈਂਦੇ ਹਾਂ। ਲੇਕਿਨ ਬਹਿਰਹਾਲ ਜੀ ਹੁਣ ਇੰਡੀਅਨ ਟੀਮ ਦਾ ਲੱਗਦਾ ਡਾਊਨਫਾਲ ਹੀ ਹੈ।